ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਟਾਰਾ ਬਿਊਨਾ ਯੂਬਾ ਸਿਟੀ ਦੇ ਵਿੱਚ 46ਵਾਂ ਨਗਰ ਕੀਰਤਨ ਇਸ ਐਤਵਾਰ ਨੂੰ ਜਿਹੜਾ ਉਹ ਹੋਣਾ ਆ ਤੇ ਉਸ ਸੰਬੰਧ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਗੁਰਮਤਿ ਸਮਾਗਮ ਚੱਲ ਰਹੇ ਆ। ਇਸ ਟਾਈਮ ਪੰਥ ਪ੍ਰਸਿੱਧ ਢਾਡੀ ਜਥਾ ਸੋਹਲ ਜੀ ਦਾ ਉਹਨਾਂ ਦੇ ਨਾਲ ਆਪਾਂ ਉਹਨਾਂ ਦੇ ਜਿਹੜੇ ਜਥੇ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਥੋੜੇ ਵਿਚਾਰ ਸਾਂਝੇ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਲਖਵਿੰਦਰ ਸਿੰਘ ਸੋਹਲ ਜੀ ਕਿੱਦਾਂ ਚੱਲ ਰਿਹਾ ਆ, ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ? ਬਹੁਤ ਹੀ ਆਨੰਦ ਆ ਰਿਹਾ ਜੀ। ਵੇਖੋ ਪਹਿਲੀ ਤੇ ਗੱਲ ਆ, ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਸੰਗਤਾਂ ਨੂੰ ਕਿ ਇੱਥੇ ਅਸੀਂ ਕੋਈ ਟੂਰਿਸਟ ਬਣ ਕੇ ਨਹੀਂ, ਇੱਕ ਐਜ ਏ ਵਲੰਟੀਅਰ ਸਾਰਿਆਂ ਨੇ ਆਉਣਾ। ਹਾਂਜੀ, ਜੇ ਕਿਤੇ ਕੋਈ ਕਾਗਜ਼ ਵੀ ਡਿੱਗਾ ਨਾ ਕੋਈ ਚੁੱਕੇ ਗਾਰੇ ਬੈਗ 'ਚ ਪਾਉਂਦਾ ਤੇ ਉਹ ਵੀ ਸੇਵਾ ਗੁਰੂ ਨਾਨਕ ਦੇ ਦਾਤੇ ਪ੍ਰਵਾਨ ਆ। ਹਰ ਕੋ ਆਪੋ ਆਪਣੀ ਜ਼ਿੰਮੇਵਾਰੀ ਸਮਝੇ ਤੇ ਜੋ ਸੰਦੇਸ਼ ਦੇਣਾ ਚਾਹੁੰਦਾ ਨਗਰ ਕੀਰਤਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਤਾ ਗੱਦੀ ਨੂੰ ਸਮਰਪਿਤ ਹੈ, ਇਹ ਦੁਨੀਆ 'ਚ ਇੱਕ ਰੋਸ਼ਨੀ ਵੰਡੇ ਤੇ ਪਤਾ ਲੱਗਦਾ ਪਿੱਛੇ ਕਮਿਊਨਿਟੀ ਕਿੰਨੀ ਸੇਵਾ ਕਰਦੀ ਆ, ਕਿੱਦਾਂ ਲੰਗਰ ਚੱਲਦੇ, ਕਿੱਦਾਂ ਦੀਵਾਨ ਚੱਲਦੇ ਆ, ਕਿੱਦਾਂ ਤੁਸੀਂ ਹੁਣ ਮੀਡੀਆ ਦੁਆਰਾ ਜੋ ਸਾਰਾ ਇਹ ਸੇਵਾ ਕਰ ਰਹੇ ਹੋ ਤੇ ਵਾਹਿਗੁਰੂ ਤੁਹਾਡੀ ਵੀ ਸੇਵਾ ਥਾਂ ਪਾਏ, ਚੜ੍ਹਦੀ ਕਲਾ ਤੁਹਾਨੂੰ ਬਖਸ਼ਿਸ਼ ਕਰੇ ਤੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹੋ। ਇਹ ਜੋੜ ਮੇਲੇ ਇਦਾਂ ਲੱਗਦੇ ਰਹਿਣ, ਨਿਸ਼ਾਨ ਝੂਲਦੇ ਰਹਿਣ ਜੀ, ਨਗਾਰੇ ਵੱਜਦੇ ਨੇ। ਹਾਂਜੀ, ਸੰਗਤ ਨੂੰ ਕੀ ਸੁਨੇਹਾ ਆ? ਆਪਾਂ ਇਹ ਸਾਰੀਆਂ ਚੀਜ਼ਾਂ ਨਾਲ ਆਪਾਂ ਗੁਰਗੱਦੀ ਦਿਵਸ ਦੇ ਉੱਤੇ ਕੀ ਸਿੱਖਣਾ? ਬਸ ਜੀ ਉਹੀ ਆ ਕਿ ਜਿੱਦਾਂ ਸਾਨੂੰ ਗੁਰੂ ਮਹਾਰਾਜ ਜੀ ਇਹ ਹੁਕਮ ਕਰ ਗਏ ਹੈ ਕਿ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਅਸੀਂ ਗੁਰੂ ਨੂੰ ਛੱਡ ਕੇ ਥਾਂ ਪਰ ਥਾਂ ਦੇਹ ਧਾਰੀ, ਕੋਈ ਸੰਤ ਬਣਿਆ, ਕੋਈ ਬ੍ਰਹਮ ਗਿਆਨੀ ਬਣਿਆ, ਕੋਈ ਕਿਤੇ ਡੇਰੇ ਤੇ ਜਾਂਦਾ, ਕੋਈ ਕਿਤੇ ਡੇਰੇ ਜਾਂਦਾ। ਅਸੀਂ ਸਾਰਾ ਕੁਝ ਛੱਡ ਕੇ ਜਦੋਂ ਗੁਰੂ ਚਰਨਾਂ ਨਾਲ ਜੁੜ ਗਏ ਨਾ, ਤੇ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਆਪੇ ਕਿਰਪਾ ਕਰ ਦੇਣੀ ਸਾਡੇ ਉੱਤੇ। ਮੈਂ ਤੇ ਬੇਨਤੀ ਕਰਦਾ ਆਪਸੀ ਭਾਈਚਾਰਾ ਕਾਇਮ ਰੱਖੀਏ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਹਰ ਇੱਕ ਦਾ ਸਤਿਕਾਰ ਕਰੀਏ, ਮਾਨ ਸਤਿਕਾਰ ਕਰੀਏ। ਅਮਰੀਕਾ ਦੀ ਧਰਤੀ ਦੇ ਉੱਤੇ ਜਿੰਨਾ ਵੀ ਅਸੀਂ ਆਪਣੇ ਇਹ ਸੱਭਿਆਚਾਰ ਦਾ ਲੋਹਾ ਮਨਵਾ ਸਕਦੇ ਹਾਂ ਕਿਸੇ ਕੰਟਰੋਲ ਵਿੱਚ, ਦਾਇਰੇ ਵਿੱਚ ਰਹਿ ਕੇ, ਉਹ ਅਸੀਂ ਜ਼ਰੂਰ ਕਰੀਏ। ਕਿਤੇ ਨਾ ਕਿਤੇ ਕੌਮ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਆ ਵੀ ਆਪਾਂ ਇਕੱਠੇ ਨਹੀਂ ਹੋ ਪਾਉਂਦੇ, ਇੱਕ ਦੂਜੇ ਦੇ ਹੁੰਦਾ ਵੀ ਜਿਹੜਾ ਕੰਮ ਮੈਂ ਕਰਦਾ ਬਸ ਉਹੀ ਚੰਗਾ, ਦੂਜਾ ਨਹੀਂ ਠੀਕ। ਆਪਾਂ ਉਹਨਾਂ ਲਈ ਕੀ ਸੰਦੇਸ਼ ਆ? ਬਸ ਇਹੋ ਜੀ, ਆਪਾਂ ਜਥੇਦਾਰ ਬਣਨ ਦੀ ਕੋਸ਼ਿਸ਼ ਨਾ ਕਰੀਏ, ਆਪਾਂ ਸੇਵਾਦਾਰ ਬਣੀਏ। ਅਸਲ 'ਚ ਸਾਨੂੰ ਇਹ ਆ ਵੀ ਈਗੋ ਮਾਰ ਜਾਂਦੀ ਆ ਵੀ ਜੋ ਮੈਂ ਕਹਿ ਰਿਹਾ ਤੁਸੀਂ ਸਾਰੇ ਮੰਨੋ, ਜੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਮੰਨਣਾ, ਫਿਰ ਮੇਰੀ ਈਗੋ ਨੂੰ ਠੇਸ ਪਹੁੰਚਦੀ ਆ। ਅਸੀਂ ਜਿੱਦਣ ਸੇਵਾਦਾਰ ਬਣ ਗਏ, ਜਥੇਦਾਰ ਬਣਨ ਦੀ ਕੋਈ ਜਿੰਨਾ ਅਸੀਂ ਜਥੇਦਾਰ ਬਣਨ ਦਾ ਯਤਨ ਕਰਦੇ ਹਾਂ ਜਾਂ ਕਿਸੇ ਲੀਡਰ ਦੇ ਮਗਰ ਦੌੜਦੇ ਹਾਂ, ਉਹਦਾ 100ਵਾਂ ਹਿੱਸਾ ਵੀ ਅਸੀਂ ਆਪਣੇ ਗੁਰੂ ਵੱਲ ਨੂੰ ਤੁਰ ਪਈਏ ਨਾ ਤੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰੂ ਕੋਟ ਪਿੰਡਾ ਆ ਗਏ। ਪਾਤਸ਼ਾਹ ਦੇ ਬਾਹਾਂ ਖਿਲਾਰ ਕੇ ਬੈਠੇ ਵੀ ਆ ਸਿੱਖਾ ਆ ਤਾਂ ਸਹੀ ਮੇਰੇ ਕੋਲ, ਤੇ ਅਸੀਂ ਜਾਂਦੇ ਹੀ ਨਹੀਂ ਉਸ ਪਾਸੇ, ਦੂਜੇ ਬੰਨੇ ਚੱਪਲਾਂ ਤੋੜ ਲੈਨੇ ਆਪਾਂ। ਬਸ ਇਹ ਫਰਕ ਆ ਜੀ, ਆਪਾਂ ਗੁਰੂ ਦੇ ਮਾਰਗ ਤੇ ਚੱਲੀਏ, ਗੁਰਮੁਖ ਮਾਰਗ ਚੱਲਣਾ, ਛੱਡ ਖੱਬੇ ਸੱਜੇ, ਭਾਈ ਗੁਰਦਾਸ ਜੀ ਕਹਿੰਦੇ ਆ। ਤੇ ਬਾਕੀ ਸੱਜੇ ਖੱਬੇ ਛੱਡ ਕੇ ਗੁਰੂ ਦੇ ਮਾਰਗ ਤੇ ਚੱਲੋ ਤੇ ਗੁਰੂ ਪਾਤਸ਼ਾਹ ਫਿਰ ਕੀ ਸਾਡੇ ਵਾਸਤੇ ਰੱਖਿਆ। ਅਜੇ ਤਾਂ ਅਸੀਂ ਬੋਲਦੇ ਹੀ ਆ, ਗਾਉਂਦੇ ਹੀ ਆ, ਤੇ ਜਿੱਦਣ ਮੰਨਣਾ ਸ਼ੁਰੂ ਕਰ ਦਿੱਤਾ ਤੇ ਕੋਈ ਉਹਦਾ ਬਿਆਨ ਨਹੀਂ, ਕਿਰਪਾ ਹੋਣੀ ਹੈ ਜੀ। ਹਾਂ, ਬਸ ਆਹ ਗੱਲ ਹੈ ਜੀ। ਤੇ ਤੁਹਾਡਾ ਜਿਹੜਾ ਇਹ ਮੀਡੀਆ, ਪੰਜਾਬੀ ਰੇਡੀਓ USA, ਪੰਜਾਬੀ TV USA ਤੇ ਤੁਹਾਡੀ ਸਮੁੱਚੀ ਟੀਮ, ਇਹ ਤਾਂ ਵਧਾਈ ਦੇ ਪਾਤਰ ਆ। ਕੋਈ ਜੋੜ ਮੇਲਾ ਐਸਾ ਨਹੀਂ ਜਿੱਥੇ ਤੁਸੀਂ ਨਹੀਂ ਪਹੁੰਚਦੇ। ਖਰਚਾ ਮੈਂ ਸੰਗਤਾਂ ਨੂੰ ਇੱਕ ਬੇਨਤੀ ਕਰਦਾ ਕਿ ਇਹ ਬਹੁਤ ਵੱਡੀ ਸੇਵਾ ਜੇ, ਤੁਹਾਡੀ ਗੱਲ ਕਰਨ ਵਾਲਾ ਕੋਈ ਨਹੀਂ ਜੀ। ਆ ਜੋ ਇਹ ਦਫਸਲੇ ਤੁਰੇ ਫਿਰਦੇ ਜੇ, ਵੱਧ ਤੋਂ ਵੱਧ ਮਾਈਕ ਸਹਾਇਤਾ ਵੀ ਅਸੀਂ ਕਰਿਆ ਕਰੀਏ, ਜਿਹਦੇ ਨਾਲ ਇਹ ਪ੍ਰੋਗਰਾਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਕਵਰੇਜ ਜਾਰੀ ਰਹੇਗੀ। ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਸਭ ਨੂੰ ਹੀ ਫਤਿਹ ਪ੍ਰਵਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।